each Indian village should have RSS branch. Mohan Bhagwat addressing the concluding event of a workers camp of Assam unit. Assam च जाके कह रहा है कि nation is a priority for all people irrespective of their differences. उन्होंने ये क्या मानना कि देखो हेडगवेयर ने 1925 ਦੇ ਵਿੱਚ ਡਾਕਟਰ ਕੇਸ਼ਵ ਬਲੀਰਾਮ ਹੈਡਗਵੇयर ਨੇ RSS ਫਾਊਂਡ ਕੀਤਾ ਸੀ ਔਰ ਅੱਜ ਅਸੀਂ ਜਿਹੜਾ ਹੈ ਕਿੱਥੇ ਤੱਕ ਪਹੁੰਚ ਗਏ ਔਰ 100 ਸਾਲ ਦੇ ਵਿੱਚ ਅਸੀਂ ਭਾਰਤ ਨੂੰ ਆਲਮੋਸਟ ਇੱਕ ਹਿੰਦੂ ਦੇਸ਼ ਬਣਾ ਦਿੱਤਾ ਹੈ। ਕਿਸੇ RSS ਦੇ ਲੀਡਰ ਨੇ ਫਰੰਗੀ ਤੋਂ ਮੁਲਕ ਆਜ਼ਾਦ ਕਰਾਉਣ ਲਈ ਇੱਕ ਦਿਨ ਵੀ ਜੇਲ੍ਹ ਨਹੀਂ ਕੱਟੀ। ਜਿਸ ਹਿੰਦੂਤਵਾ ਦਾ ਝੰਡਾ ਇਹਨਾਂ ਨੇ ਚੁੱਕਿਆ ਹੋਇਆ ਸਾਵਰਕਰ ਦੀ ਆਈਡੀਓਲੋਜੀ ਦਾ, ਉਹ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਰਿਹਾ, ਲੇਕਿਨ 6 ਵਾਰ ਉਹਨੇ ਮਾਫੀ ਮੰਗ ਕੇ ਅੰਗਰੇਜ਼ਾਂ ਤੋਂ ਬਾਰ-ਬਾਰ ਜਿਹੜਾ ਹੈ ਉਹ ਬਾਹਰ ਨਿਕਲਦਾ ਰਿਹਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਦੇ ਹਰ ਪਿੰਡ ਵਿੱਚ RSS ਦੀ ਜਿਹੜੀ ਸ਼ਾਖਾ ਹੋਣੀ ਜ਼ਰੂਰੀ ਹੈ ਔਰ ਭਾਰਤ ਆਲਮੋਸਟ ਹਿੰਦੂ ਰਾਸ਼ਟਰ ਬਣ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਮੈਂ ਇੱਕ TV ਡਿਸਕਸ਼ਨ ਸੁਣ ਰਿਹਾ ਸੀ। ਨੇਪਾਲ ਦੇ ਐਕਸ ਮਿਸਟਰ ਆਇਲੀ ਦੀ ਕੈਬਨਿਟ ਚੋਂ ਮਿਨਿਸਟਰ ਵੀ ਰਿਹਾ ਗੁਰਖਾ ਜੀ, ਔਰ ਬੜੇ ਵੈਲਿਡ ਅੰਦਾਜ਼ ਦੇ ਵਿੱਚ ਉਹਨਾਂ ਨਾਲ ਜਿਹੜਾ ਗੁਫ਼ਤਗੂ ਕਰ ਰਿਹਾ ਸੀ, ਉਹਨਾਂ ਨੂੰ ਇੰਟਰਵਿਊ ਕਰ ਰਿਹਾ ਸੀ। ਉਹ ਜ਼ਾਹਰ ਹੈ ਕਿ ਡਾਕਟਰ BR ਅੰਬੇਦਕਰ ਉਹਨਾਂ ਦਾ ਸ਼ਰਧਾਲੂ ਸੀ ਔਰ ਲੇਕਿਨ ਜਿਹੜੀਆਂ ਕੁਛ ਗੱਲਾਂ ਉਹਨੇ ਇੱਕ ਗੱਲ ਜਿਹੜੀ ਮੈਨੂੰ ਖਾਸ ਤੌਰ 'ਤੇ ਲੱਗੀ ਔਰ ਜਦੋਂ ਮੈਂ ਅੱਜ ਇਹ ਸਟੇਟਮੈਂਟ ਇਹਦੀ ਦੇਖੀ ਮੋਹਨ ਭਾਗਵਤ ਦੀ ਕਿ ਈਚ ਇੰਡੀਅਨ ਵਿਲੇਜ ਸ਼ੁੱਡ ਹੈਵ RSS ਬ੍ਰਾਂਚ, ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਹਿੰਦੂ ਰਾਸ਼ਟਰ ਸੀ ਕਿਉਂਕਿ ਨੇਪਾਲ ਹੁਣ ਤੋਂ ਪਹਿਲਾਂ ਤੱਕ ਉੱਥੇ ਰਾਜਾਸ਼ਾਹੀ ਰਹੀ ਹੈ 140-45 ਸਾਲ ਔਰ ਡਿਕਲੇਅਰਡ ਹਿੰਦੂ ਨੇਸ਼ਨ ਸੀ। ਜਿਸ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਇੱਕੋ ਇੱਕ ਹਿੰਦੂ ਰਾਸ਼ਟਰ ਹੈ ਦੁਨੀਆ ਦਾ, ਇੰਡੀਆ, ਨੇਪਾਲ। ਸੋ ਉਸੇ ਲਾਈਨ ਦੇ ਉੱਤੇ ਹੀ ਉਹਨਾਂ ਨੇ ਜਿਹੜਾ ਰਾਜਾਸ਼ਾਹੀ ਉਸ ਦੀ ਜਦੋਂ ਤਖਤ ਨਸ਼ੀਨੀ ਵੀ ਹੁੰਦੀ ਸੀ, ਜਗਨਨਾਥਪੁਰੀ ਉੜੀਸਾ ਦੇ ਬ੍ਰਾਹਮਣ ਆ ਕੇ ਪੂਜਾ ਕਰਕੇ ਔਰ ਫਲਾਣਾ ਕਰਦੇ ਸੀ ਕਿਉਂਕਿ ਜਿਹੜਾ ਇਹਨਾਂ ਦਾ ਰਾਜ ਘਰਾਨਾ ਰਿਹਾ ਇਹ ਮੱਧ ਪ੍ਰਦੇਸ਼ ਔਰ ਇਸ ਇਲਾਕੇ 'ਚੋਂ ਗਏ ਹੋਏ ਰਾਜਪੂਤ ਘਰਾਨੇ ਨੇ ਜਿਹੜੇ ਉੱਥੇ ਜਾ ਕੇ ਪਹਿਲਾਂ ਉਹਨਾਂ ਨੂੰ ਕਸ਼ਤਰੀ ਅਨੋਇੰਟ ਕੀਤਾ ਉਹਨਾਂ ਨੇ ਔਰ ਫਿਰ ਉੱਥੇ ਉਹ ਰੂਲਰ ਬਣ ਗਏ ਲੰਬਾ ਵਕਤ। ਅੱਛਾ। ਔਰ ਉਹ ਜਿਹੜਾ ਐਕਸ ਮਿਨਿਸਟਰ ਆਪਣਾ ਦੇ ਰਿਹਾ ਉਹਨੇ ਕਿਹਾ ਕਿ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਅਸੀਂ ਤਾਂ ਇਸ ਤੋਂ ਜਾਨ ਛੁਡਾਈ ਹੈ ਨੇਪਾਲ ਦੇ ਵੀ, ਅਸੀਂ ਤਾਂ ਇੰਡੀਆ ਦਾ ਕਨਸਟੀਟਿਊਸ਼ਨ ਔਰ ਦੂਸਰੇ ਤੋਂ ਵੀ ਬਹੁਤ ਕੁਛ ਲਿਆ ਵੀ ਇਹਨੂੰ ਹਿੰਦੂ ਰਾਸ਼ਟਰ ਵੀ ਖ਼ਤਮ ਕੀਤਾ, ਕਿੰਗ ਵੀ ਖ਼ਤਮ ਕੀਤਾ। ਔਰ ਜਿਹੜੀ ਉਹਨੇ ਇੱਕ ਗੱਲ ਕਹੀ, ਉਹਨੇ ਕਿਹਾ ਵੀ ਇੱਕ ਗੱਲ ਦਾ ਯਾਦ ਰੱਖੋ ਵੀ ਜੇ ਹਿੰਦੂ ਰਾਸ਼ਟਰ ਜਿੱਥੇ ਹੋਏਗਾ ਤੇ ਹਿੰਦੂ ਰਾਸ਼ਟਰ ਦਾ ਕਿੰਗ ਜ਼ਰੂਰੀ ਹੈ, ਬਾਦਸ਼ਾਹ ਜ਼ਰੂਰੀ ਵੀ। ਅਸੀਂ ਤਾਂ ਖ਼ਤਮ ਕੀਤਾ, ਹੁਣ ਤੁਹਾਡੇ ਕੌਣ ਕਿੰਗ ਹੋਵੇਗਾ? ਤਾਂ ਮੈਨੂੰ ਖਿਆਲ ਆਇਆ ਵੀ ਮੋਦੀ ਜਿਸ ਅੰਦਾਜ਼ ਦੇ ਵਿੱਚ ਐਕਟ ਕਰ ਉੱਥੇ ਵਾਕਿਆ ਹੀ ਕਿੰਗ ਹੈ, ਅਗਲੇ ਕਿੰਗ ਵੀ ਨੇ ਉਹਨਾਂ ਦੇ ਔਰ ਇਹ ਜਿਵੇਂ ਆਪਣਾ ਇਨਫਰਾਸਟਰਕਚਰ ਖਿਲਾਰ ਰਹੇ ਨੇ। ਫਿਰ ਉਹਨੇ ਬੜੀਆਂ ਪਤੇ ਦੀਆਂ ਗੱਲਾਂ ਕੀਤੀਆਂ ਕਿ ਭਾਈ ਕਿਵੇਂ ਸਾਡਾ ਬੋਧੀ ਸਮਾਜ ਸੀ ਔਰ ਜ਼ਾਹਰ ਹੈ ਵੀ ਨੇਪਾਲ ਨੇ ਤਾਂ ਪ੍ਰੋਟੈਸਟ ਕਿਉਂਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਾਂ ਦੂਜੇ ਇੱਥੇ UN 'ਚ ਖਲੋ ਕੇ ਅਸੀਂ ਦੁਨੀਆ ਨੂੰ ਬੁੱਧ ਦਿੱਤਾ ਔਰ ਨੇਪਾਲ ਨੇ ਮਹਾਤਮਾ ਬੁੱਧ ਦਿੱਤਾ। ਉਹਨਾਂ ਨੇ ਕਿਹਾ ਤੁਸੀਂ ਕਿੱਥੋਂ ਦਿੱਤਾ? ਉਹਦਾ ਜਨਮ ਸਥਾਨ ਲੰਬਿਨੀ ਹੈ ਜਿਹੜਾ ਕਪਲ ਵਸਤੂ ਦੇ ਵਿੱਚੋਂ ਪੈਦਾ ਹੋਇਆ ਔਰ ਉਹ ਸਾਰੇ ਤੋਂ ਨੇਪਾਲ ਦੇ ਵਿੱਚ ਹੈ ਵੀ ਉਹ ਨੇਪਾਲੀ ਹੈ, ਇਹਨੂੰ ਡੋਂਟ ਨੈਵਰ ਕਲੇਮ। ਹੁਣ ਉਹ ਹਟ ਗਏ ਨੇ ਉਹਨਾਂ ਤੋਂ। ਸੋ ਨੇਪਾਲ ਦਾ ਤਾਂ ਉਹਨਾਂ ਦਾ ਜਿਹੜਾ ਓਵਰਆਲ ਕਬੀਲਾ ਵੀ ਸੀ ਜਿਹਨੂੰ ਉਹਨਾਂ ਨੂੰ ਗੌਤਮ ਬੁੱਧ ਨੂੰ ਸ਼ਾਕਿਆ ਮੁਨੀ ਵੀ ਕਹਿੰਦੇ ਨੇ, ਸ਼ਾਕਿਆ ਕਬੀਲਾ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਕਿੱਥੋਂ ਆ ਗਏ? ਵੀ ਇਹ ਤਾਂ ਸਾਡਾ ਹੈ, ਮਤਲਬ ਬੁੱਧ ਤਾਂ ਨੇਪਾਲ ਦਾ ਹੈ। ਔਰ ਵੈਸੇ ਵੀ ਜਿਵੇਂ ਨੇਪਾਲ ਦੇ ਲੋਕਾਂ ਨਾਲ ਤੁਸੀਂ ਡੀਲ ਕਰਦੇ ਹੋ, ਜਿੰਨੇ ਉਹਨਾਂ 'ਚ ਇੱਕ ਟੋਲਰੈਂਸ, ਇੱਕ ਬਹੁਤ ਚੰਗਾ ਭਲਾ ਉਹਨਾਂ ਦਾ ਜਿਹੜਾ ਸਾਰਾ ਸਮਾਜ ਹੈ, ਤਾਂ ਤੁਹਾਨੂੰ ਲੱਗਦਾ ਵੀ ਵਾਕਿਆ ਹੀ ਜਿਹੜੀਆਂ ਬੁੱਧ ਦੀਆਂ ਵੈਲਿਊਜ਼ ਸੀ, ਕੰਪੈਸ਼ਨ, ਦਇਆ ਦੀਆਂ, ਦਰਦ ਦੂਸਰਿਆਂ ਦਾ ਮਹਿਸੂਸ ਕਰਨਾ, ਅੱਜ ਵੀ ਨੇਪਾਲ ਦੇ ਆਮ ਲੋਕਾਂ ਦੇ ਵਿੱਚ ਤੁਹਾਨੂੰ ਉਸ ਕਿਸਮ ਦਾ ਪ੍ਰਭਾਵ ਹੁੰਦਾ। ਉਹਨੇ ਕਿਹਾ ਜੀ ਇਹ ਜਦੋਂ ਇਹ ਰਾਜਪੂਤ ਹਿੰਦੂ ਰਾਜੇ ਜਿਹੜੇ ਆਏ, ਇਹਨਾਂ ਨੇ ਹੌਲੀ ਫਿਰ ਜਿਹੜੇ ਬੁੱਧ ਧਰਮ ਨਾਲ ਸੰਬੰਧਿਤ ਵਿਹਾਰ ਸੀ, ਮੱਠ ਸੀ, ਦੂਜੇ ਤੀਜੇ, ਉਹਨਾਂ ਨੂੰ ਹਿੰਦੂ ਸ਼ਕਲ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦੇ ਥੱਲੇ ਹੌਲੀ ਇਹਨਾਂ ਦਾ ਪ੍ਰਭਾਵ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹਨਾਂ ਤੋਂ ਛੁਟਕਾਰਾ ਪਾ ਲਿਆ, ਪਰ ਤੁਸੀਂ ਜਿਸ ਪਾਸੇ ਵੱਲ ਜਾ ਰਹੇ ਹੋ, ਜਿਸ ਪਾਸੇ ਵਾਲੇ
ਇੰਡੀਆ ਇੱਕ ਨਹੀਂ ਰਹੇਗਾ, ਇਹ ਟੁੱਟੇਗਾ ਕਈ ਟੁਕੜਿਆਂ ਦੇ ਵਿੱਚ, ਕਿਉਂਕਿ ਇਹ ਜਿਹੜੀ ਹਿੰਦੂ ਵਰਣ ਵਿਵਸਥਾ ਹੈ ਔਰ ਇਹ ਸਾਰਾ ਇਹ ਤਾਂ ਤਬਾਹੀ ਦਾ ਰਸਤਾ ਹੈ। ਸੋ ਮੈਂ ਕੁਦਰਤੀ ਉਹ ਅੱਜ ਹੀ ਉਸ ਡਿਸਕਸ਼ਨ ਨੂੰ ਸੁਣਿਆ ਤੇ ਜਦੋਂ ਮੈਂ ਸਟੇਟਮੈਂਟ ਦੇਖੀ ਤੇ ਮੈਨੂੰ ਲੱਗਾ ਵੀ ਜੇ ਤੁਸੀਂ ਇਹਨਾਂ ਦਾ ਕੁੱਲ ਮਿਲਾ ਕੇ ਵਰਤਾਰਾ ਦੇਖਦੇ ਹੋ ਤਾਂ ਫਿਰ ਸਾਡੇ ਲਈ ਤਾਂ ਇਹ ਸਗੋਂ ਬਲੈਸਿੰਗ ਬਣ ਰਿਹਾ। ਉਹ ਮੋਦੀ ਹੋਏ ਔਰ ਆਦਿੱਤਿਆਨਾਥ ਯੋਗੀ ਹੋਏ, ਇਹਨਾਂ ਦੀ ਨਫ਼ਰਤ ਹੋਏ, ਕਿਉਂਕਿ ਅਲਟੀਮੇਟਲੀ ਜੇ ਅੱਜ ਸਿੱਖਾਂ ਦਾ ਇੱਕੋ ਤਬਕਾ ਜਿਹੜਾ 1984 ਦੇ ਘੱਲੂਘਾਰੇ ਦੇ ਬਾਵਜੂਦ ਜਿਹੜਾ ਹੈ ਉਹ ਇਸ ਲਈ ਸੀ ਕਿ ਵੀ ਚਲੋ ਅਜੇ ਵੀ ਜੇ ਕੋਈ ਇੰਡੀਆ ਦੇ ਨਾਲ ਸਮਝੌਤਾ ਹੋ ਜਾਂਦਾ ਜਾਂ ਦੂਜਾ, ਪਰ ਹੁਣ ਮੋਦੀ ਤੱਕ ਪਹੁੰਚਦੇ ਆ ਜਾਂ ਹਿੰਦੂਤਵਾ ਦੀ ਉਸ ਨਫ਼ਰਤੀ ਸਿਆਸਤ ਨੂੰ ਚਾਰ ਚਫੇਰੇ ਦੇਖਦੇ ਆ, ਉਹਨਾਂ ਚੋਂ ਵੀ ਇੱਕ ਜਿਹੜਾ ਖਾਸ ਨੇ ਇੱਕ ਵੱਡਾ ਗਰੁੱਪ ਉਹਨੇ ਸੋਚਣਾ ਸ਼ੁਰੂ ਕਰ ਦਿੱਤਾ ਵੀ ਵਾਕਿਆ ਹੀ ਸਿੱਖਾਂ ਦੇ ਕੋਲ ਕੋਈ ਚੋਇਸ ਨਹੀਂ ਹੈ। ਜੇ ਅਸੀਂ ਬਚਣਾ ਹੈ ਉੱਥੇ ਆਪਣਾ ਆਪ ਆਪਣੀ ਵੱਖਰੀ ਹੋਂਦ ਦੇ ਨਾਲ, ਵੱਖਰੀ ਪਛਾਣ ਦੇ ਨਾਲ ਜਿਉਣਾ ਤੇ ਫਿਰ ਸਾਡਾ ਆਪਣਾ ਮੁਲਕ ਹੋਣਾ ਬੜਾ ਜ਼ਰੂਰੀ ਹੈ। ਸੋ ਇਹ ਜੇ ਮੋਦੀ ਐਂਡ ਕੰਪਨੀ RSS ਦੀਆਂ ਨੀਤੀਆਂ ਨਾ ਹੁੰਦੀਆਂ ਤਾਂ ਪੋਸੀਬਲ ਨਾ ਹੁੰਦਾ। ਲੇਕਿਨ ਇਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਹਨਾਂ ਦੀਆਂ ਜਿਹੜੇ ਜਦੋਂ ਤੁਸੀਂ ਕਿਸੇ ਵੀ ਸਿਸਟਮ ਦੇ ਪਿਲਰ ਦੀ ਗੱਲ ਕਰਦੇ ਹੋ, ਜ਼ਾਹਰ ਹੈ ਪਾਰਲੀਮੈਂਟ, ਬਿਊਰੋਕਰੇਸੀ ਜਿਹਨੂੰ ਐਗਜ਼ੈਕਟਿਵ ਕਹਿੰਦੇ ਨੇ, ਜੁਡੀਸ਼ਰੀ, ਮੀਡੀਆ ਦੀ ਗੱਲ ਅਸੀਂ ਰੋਜ਼ ਕਰਦੇ ਹਾਂ ਵੀ ਇਕੱਲਾ ਉੱਥੇ ਨਹੀਂ, ਬਾਹਰ ਈਵਨ ਆਸਟ੍ਰੇਲੀਆ ਲੈਵਲ ਦੇ ਉੱਤੇ ਕਿਸ ਕਿਸਮ ਦੇ ਈਵਨ ਮੇਨ ਸਟਰੀਮ ਦੇ ਵਿੱਚ ਘੁਸਪੈਠ ਕਰਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ। ਸੁਪਰੀਮ ਕੋਰਟ, ਹੁਣ ਸੁਪਰੀਮ ਕੋਰਟ 'ਚ ਜਿਹੜਾ ਆਸ਼ੀਸ਼ ਮਿਸ਼ਰਾ, ਇਹ ਉਹੀ ਜਿਹਨੇ ਗੱਡੀ ਦੇ ਥੱਲੇ ਦਰੜ ਕੇ 4 ਕਿਸਾਨ, ਇੱਕ ਪੱਤਰਕਾਰ ਨੂੰ ਮਾਰਿਆ ਲਖੀਮਪੁਰ ਖੀਰੀ 'ਚ ਕਿਸਾਨ ਮੂਵਮੈਂਟ ਦੇ ਵੇਲੇ, ਬੜੀ ਮੁਸ਼ਕਲ ਨਾਲ ਉਹਨੂੰ ਜੇਲ੍ਹ ਪਹੁੰਚਾਇਆ ਗਿਆ। ਉਹਦੀ ਪਹਿਲਾਂ ਬੇਲ ਹੋ ਗਈ ਸੀ, ਫਿਰ ਬੇਲ ਕੈਂਸਲ ਹੋਈ। ਹੁਣ ਸੁਪਰੀਮ ਕੋਰਟ ਦੇ ਵਿੱਚ ਉਹਨੂੰ ਬੇਲ ਦੁਬਾਰਾ ਦਿਵਾਉਣ ਦੇ ਲਈ ਜਿਹੜਾ ਉਹਨਾਂ ਦੇ ਵਕੀਲਾਂ ਨੇ ਆਸ਼ੀਸ਼ ਮਿਸ਼ਰੇ ਦੇ ਅਪੀਲ ਪਾਈ ਔਰ ਅੱਜ ਸੁਪਰੀਮ ਕੋਰਟ ਦਾ ਜਿਹੜਾ ਉਹ ਜੱਜ ਪੁੱਛਦਾ ਹੈ, ਹਾਊ ਲੌਂਗ ਸ਼ੁੱਡ ਆਸ਼ੀਸ਼ ਮਿਸ਼ਰਾ ਰਿਮੇਨ ਇਨ ਜੇਲ ਵਿਦਆਊਟ ਬੇਲ। Supreme Court asked the additional session judge in Lakhimpur Kheri to file a report on how long the trial would take to complete. ਉਹਨੂੰ ਇਹ ਕਹਿ ਰਿਹਾ ਜੀ ਤੁਸੀਂ ਉਹਦੀ ਮਤਲਬ ਕਹਿਣਾ ਸੁਪਰੀਮ ਕੋਰਟ ਇਹ ਚਾਹੁੰਦਾ ਵੀ ਕਿਉਂ ਨਹੀਂ ਦੇ ਰਹੇ ਉਹਨੂੰ ਬੇਲ, ਕਿੰਨੀ ਕੁ ਦੇਰ ਲੱਗੇਗੀ ਟਰਾਇਲ ਨੂੰ। ਇਹਨਾਂ ਨੂੰ ਇਹ ਭੁੱਲ ਗਿਆ ਕਿ ਭਾਈ 25 30 ਸਾਲ ਕੱਲਾ ਟਰਾਇਲ ਨਹੀਂ, ਕਿੰਨੇ ਸਾਲ ਤਾਂ ਵਿਦਆਊਟ ਟਰਾਇਲ ਸਿੱਖ ਜੇਲ੍ਹਾਂ 'ਚ ਨੇ। ਫਿਰ ਜਿਨ੍ਹਾਂ ਨੇ ਸੈਂਟੈਂਸਿਸ ਪੂਰੀਆਂ ਕਰ ਲਈਆਂ ਉਹਨਾਂ ਦੇ ਲਈ ਵੀ ਜੇਲ੍ਹਾਂ 'ਚੋਂ ਕੋਈ ਥਾਂ ਜਿਹੜੀ ਹੈ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਔਰ ਉਹਨਾਂ ਲਈ ਕੋਈ ਜਿਹੜੀ ਹੈ ਰਿਹਾਈ ਦਾ ਕੋਈ ਨਹੀਂ ਹੈ। ਲੇਕਿਨ ਇੱਥੇ ਸੁਪਰੀਮ ਕੋਰਟ ਨੂੰ ਆਸ਼ੀਸ਼ ਮਿਸ਼ਰਾ ਜਿਹੜਾ ਅਜੇ ਸਾਲ ਵੀ ਨਹੀਂ ਹੋਇਆ ਇਹਨੂੰ ਅੰਦਰ ਗਿਆ, 8-10 ਮਹੀਨੇ ਹੋਏ ਹੋਣਗੇ, ਉਹਨੂੰ ਪੁੱਛ ਰਿਹਾ ਉਹਨਾਂ ਨੂੰ ਕਿ ਜੀ ਰਿਪੋਰਟ ਫਾਈਲ ਕਰੋ ਕਿ ਕਿੰਨੇ। ਔਰ ਸਾਨੂੰ ਖੁਸ਼ੀ ਹੈ ਕਿ ਇਸ ਵਾਰ 10 ਦਸੰਬਰ ਦਾ ਦਿਨ ਜਿਹੜਾ ਦੁਨੀਆ ਭਰ 'ਚ ਸਿੱਖਾਂ ਨੇ ਹਿਊਮਨ ਰਾਈਟਸ ਡੇ ਦੇ ਤੌਰ ਦੇ ਉੱਤੇ ਮਨਾਇਆ। ਇਸ ਦਿਨ ਜਨੀਵਾ ਦੇ ਵਿੱਚ ਬੜਾ ਜ਼ਬਰਦਸਤ ਰੈਲੀ ਹੋਈ ਔਰ ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਦਾ ਹੀ ਸੀ। ਔਰ ਜੇ ਸਾਡੀ ਟੀਮ ਪਿਕਚਰ ਦਿਖਾ ਦੇ ਔਰ ਮੀਡੀਆ ਨੇ ਵੀ, ਪ੍ਰਿੰਟ ਮੀਡੀਆ ਨੇ ਕਵਰ ਕੀਤਾ, ਬੰਦੀ ਸਿੱਖ ਕੈਦੀਆਂ ਦੀ ਰਿਹਾਈ ਲਈ UN ਦਫ਼ਤਰ ਜਨੇਵਾ ਸਾਹਮਣੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਨਸਾਫ ਰੈਲੀ, ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਝੰਡੇ ਫੜ ਕੇ ਖੜੇ ਨੇ। ਔਰ ਪੰਜਾਬ ਦੇ ਵਿੱਚ ਜਿਹਨੂੰ ਸਾਡੀ TV 84 ਦੀ ਟੀਮ ਨੇ ਲਾਈਵ ਕਵਰ ਵੀ ਕੀਤਾ, ਦਲ ਖਾਲਸਾ ਵੱਲੋਂ ਚੰਡੀਗੜ੍ਹ 'ਚ ਖਾਸ ਤੌਰ ਤੇ ਇਹਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਵਜੋਂ ਮਨਾਇਆ ਗਿਆ। ਔਰ ਇਹ ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਨੇ ਵੀ ਪੰਜਾਬ ਭਰ ਦੇ ਵਿੱਚ ਪ੍ਰੋਟੈਸਟ ਆਰਗੇਨਾਈਜ਼ ਕੀਤੇ। ਔਰ ਜਿਹੜਾ ਦਲ ਖਾਲਸਾ ਵੱਲੋਂ ਮਨਾਇਆ ਗਿਆ ਫੰਕਸ਼ਨ ਸੀ ਚੰਡੀਗੜ੍ਹ ਦੇ ਵਿੱਚ ਹਿਊਮਨ ਰਾਈਟਸ ਡੇ ਨੂੰ ਸਮਰਪਿਤ, ਉਸ ਦੇ ਵਿੱਚ ਨਾਗਾਲੈਂਡ ਦਾ ਵੀ ਨੁਮਾਇੰਦਾ ਔਰ ਸਭ ਤੋਂ ਬੈਸਟ ਪ੍ਰੈਜੈਂਟੇਸ਼ਨ ਨਾਗਾਲੈਂਡ ਦੇ ਨੁਮਾਇੰਦੇ ਦੀ ਸੀ। ਉਹਨੇ ਸਿੱਖਾਂ ਦਾ ਵੀ ਸ਼ੁਕਰੀਆ ਕੀਤਾ ਵੀ ਤੁਸੀਂ ਆਵਾਜ਼ ਚੁੱਕਦੇ ਹੋ। ਉਸ ਤੋਂ ਪਹਿਲਾਂ ਦਲ ਖਾਲਸਾ ਦਾ ਇੱਕ ਡੈਲੀਗੇਸ਼ਨ ਜਿਹੜਾ ਨਾਗਾਲੈਂਡ ਜਾ ਕੇ ਵੀ ਉਹਨਾਂ ਦੇ ਨਾਲ ਉੱਥੇ ਮੁਲਾਕਾਤ ਕਰਕੇ ਸੋਲੀਡੈਰਿਟੀ ਸ਼ੋਅ ਕਰਕੇ ਆਇਆ ਔਰ ਉਹਨੇ ਕਿਹਾ ਕਿ ਜੀ ਸਾਡੇ ਨਾਲ ਇੰਨੇ ਸਾਲਾਂ ਤੋਂ ਗੱਲਬਾਤ ਵੀ ਸ਼ੁਰੂ ਕੀਤੀ ਹੋਈ ਹੈ, ਲੇਕਿਨ ਜਿਹੜੇ ਕਈ ਗੱਲਬਾਤ ਲਈ ਜਾਂਦੇ ਨੇ ਉਹਨਾਂ ਨੂੰ ਵੀ ਫੜ ਲਿਆ ਜਾਂਦਾ। ਨਾਗਿਆਂ ਦੇ ਨੁਮਾਇੰਦੇ ਸੀ, ਤਾਮਿਲਨਾਡੂ ਦੇ ਨੁਮਾਇੰਦੇ ਸੀ, ਕਸ਼ਮੀਰੀਆਂ ਦੇ ਨੁਮਾਇੰਦੇ ਸੀ ਔਰ ਦਿੱਲੀ ਪੰਜਾਬ ਤੋਂ ਜਿਹੜੇ ਹੋਰ ਵੀ ਨੁਮਾਇੰਦੇ ਥਾਂ ਥਾਈਂ ਆਏ ਹੋਏ ਸੀ। ਜ਼ਾਹਰ ਹੈ ਕਿ ਸਿੱਖ ਐਕਟਿਵਿਸਟ ਨੇ ਆਰਗੇਨਾਈਜ਼ ਵੀ ਕੀਤਾ ਦਲ ਖਾਲਸਾ ਨੇ ਔਰ ਆਰਡਰ ਨੇ ਆਪਣੀ ਪ੍ਰੈਜੈਂਟੇਸ਼ਨ ਵੀ ਦਿੱਤੀ। ਸੋ ਇੱਕ ਚੰਗੀ ਗੱਲ ਹੈ, ਮੈਂ ਔਰ ਮੁਬਾਰਕਬਾਦ ਦਿੰਦਾ ਮੈਂ ਦਲ ਖਾਲਸਾ ਨੂੰ ਕਿ ਉਹ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਵਿਜ਼ਨ ਹੈ
ਉਹ ਬਾਕੀਆਂ ਨਾਲ ਜਿਹੜਾ ਕੋਲੈਬੋਰੇਟ ਕਰਨ, ਆਊਟਰੀਚ ਕਰਨ ਦਾ। ਔਰ ਉਹਨਾਂ ਦਾ ਹੀ ਡੈਲੀਗੇਸ਼ਨ ਆ ਗਿਆਂ ਨੂੰ ਮਿਲਣ ਗਿਆ, ਕਸ਼ਮੀਰੀਆਂ ਦੇ ਨਾਲ ਵੀ ਹੁਣ ਤਾਂ ਇਸ ਦੁਨੀਆ ਤੋਂ ਜਾ ਚੁੱਕੇ ਨੇ। ਅਦਰਵਾਈਜ਼ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਭਾਵੇਂ ਉਹ ਬਜ਼ੁਰਗ ਵੀ ਸੀ, ਉਹ ਥਰੂ ਟੈਲੀਵਿਜ਼ਨ ਜਿਹੜਾ ਵੀਡੀਓ ਲਿੰਕ ਉਹ ਹਮੇਸ਼ਾ 10 ਦਸੰਬਰ ਵਾਲੇ ਦਿਨ ਐਡਰੈਸ ਕਰਦੇ ਸੀ। ਪਰ ਇਸ ਵਾਰ ਦੀ ਪ੍ਰੈਜੈਂਟੇਸ਼ਨ ਔਰ ਰਿਪਰੈਜ਼ੈਂਟੇਸ਼ਨ ਦੋਨੋਂ ਹੀ ਜਿਹੜੇ ਨੇ ਰਿਮਾਰਕੇਬਲ ਸੀ। ਔਰ ਇਹ ਇੱਕ ਪਾਸੇ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਇਹ ਗੁਲਾਮੀ ਦੇ ਸੰਗਲ ਕਿਵੇਂ ਕੱਟਣੇ ਨੇ, ਕਿਵੇਂ ਨਾਗਿਆਂ ਨੂੰ, ਕਸ਼ਮੀਰੀਆਂ ਨੂੰ, ਤਮਿਲਾਂ ਨੂੰ, ਦਲਿਤ ਭਾਈਚਾਰਿਆਂ ਨੂੰ ਨਾਲ ਲਾਉਣਾ ਹੈ, ਟਰਾਈਬਲਸ ਨੂੰ। ਉੱਥੇ ਦੁਸ਼ਮਣ ਕੀ ਦੇਖ ਰਿਹਾ ਹੈ? ਈਚ ਇੰਡੀਅਨ ਵਿਲੇਜ ਸ਼ੁੱਡ ਹੈਵ RSS ਬ੍ਰਾਂਚ। ਮੋਹਨ ਭਾਗਵਤ ਐਡਰੈਸਿੰਗ ਦਾ ਕਨਕਲੂਡਿੰਗ ਇਵੈਂਟ ਆਫ ਏ ਵਰਕਰਸ ਕੈਂਪ ਆਫ ਅਸਾਮ ਯੂਨਿਟ, ਅਸਾਮ 'ਚ ਜਾ ਕੇ ਕਹਿ ਰਿਹਾ ਕਿ ਨੇਸ਼ਨ ਇਜ਼ ਏ ਪ੍ਰਾਇਰਟੀ ਫॉर ਆਲ ਪੀਪਲ ਇਰਰਿਸਪੈਕਟਿਵ ਆਫ देयर ਡਿਫਰੈਂਸਿਸ। ਔਰ ਇਹੀ ਉਸ ਦਾ ਮੈਸੇਜ ਸੀ ਕਿ ਵੀ ਹਰ ਪਿੰਡ ਜਿਹੜਾ ਭਾਰਤ ਦਾ ਉੱਥੇ ਸਾਡੀ RSS ਦੀ ਸ਼ਾਖਾ ਹੋਏ। ਔਰ ਇਹ ਆਪਣੇ ਆਪ ਦੇ ਵਿੱਚ ਅਸੀਂ ਵੀ ਸ਼ੁੱਡ ਲੀਡ ਦਾ ਸੁਸਾਇਟੀ ਫਰੋਮ ਦਾ ਫਰੰਟ। ਔਰ ਇਹ ਉਹ 3 ਦਿਨਾਂ ਕੈਂਪ, ਔਰ ਇਹ ਤਾਂ ਉਹਨਾਂ ਦਾ ਹੁਣ ਵੱਡੇ ਪੈਮਾਨੇ ਤੇ ਜਿਹੜਾ ਉਹ ਰਹਿਣਾ ਚਾਹੀਦਾ। ਔਰ ਉਹਨੇ ਇਹ ਕਿਹਾ ਮਾਣ ਨਾਲ ਕਿ ਦੇਖੋ ਹੈਡਗਵੇਅਰ ਨੇ 1925 ਦੇ ਵਿੱਚ ਡਾਕਟਰ ਕੇਸ਼ਵ ਬਲੀਰਾਮ ਹੈਡਗਵੇਅਰ ਨੇ RSS ਫਾਊਂਡ ਕੀਤਾ ਸੀ। ਔਰ ਅੱਜ ਅਸੀਂ ਜਿਹੜਾ ਕਿੱਥੇ ਤੱਕ ਪਹੁੰਚ ਗਏ। ਔਰ 100 ਸਾਲ ਦੇ ਵਿੱਚ ਅਸੀਂ ਭਾਰਤ ਨੂੰ ਆਲਮੋਸਟ ਇੱਕ ਹਿੰਦੂ ਦੇਸ਼ ਬਣਾ ਦਿੱਤਾ ਹੈ। ਔਰ ਅਸੀਂ ਜਿਹੜਾ ਹੁਣ ਫਰੂਟਸ ਆਫ ਪੋਲੀਟੀਕਲ ਫਰੀडम ਇਸ ਨੂੰ ਅਸੀਂ ਇੰਜੋਏ ਕਰ ਰਹੇ ਹਾਂ। ਔਰ RSS ਦੀ ਨੇਸ਼ਨ ਬਿਲਡਿੰਗ ਦੇ ਵਿੱਚ ਬਹੁਤ ਵੱਡੀ ਦੇਣ ਹੈ। ਔਰ ਇਹ ਜਿਹੜਾ ਉਹਨਾਂ ਨੇ RSS ਦੇ ਵਰਕਰਸ ਨੇ ਆਪਣੀ એનર્ਜੀ ਔਰ ਆਪਣਾ ਦੂਸਰਾ ਜਿਹੜਾ ਉਹ ਬਹੁਤ ਡੈਡੀਕੇਟ ਕੀਤਾ। ਸੋ ਆਲਮੋਸਟ ਹਾਲਾ ਹਕੀਕਤ ਇਹ ਹੈ ਵੀ ਕਿਸੇ RSS ਦੇ ਲੀਡਰ ਨੇ ਫਰੰਗੀ ਤੋਂ ਮੁਲਕ ਆਜ਼ਾਦ ਕਰਾਉਣ ਲਈ ਇੱਕ ਦਿਨ ਵੀ ਜੇਲ੍ਹ ਨਹੀਂ ਕੱਟੀ। ਜਿਸ ਹਿੰਦੂਤਵਾ ਦਾ ਝੰਡਾ ਇਹਨਾਂ ਨੇ ਚੁੱਕਿਆ ਹੋਇਆ ਸਾਵਰਕਰ ਦੀ ਆਈਡੀਓਲੋਜੀ ਦਾ, ਉਹ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਰਿਹਾ, ਲੇਕਿਨ 6 ਵਾਰ ਉਹਨੇ ਮਾਫੀ ਮੰਗ ਕੇ ਅੰਗਰੇਜ਼ਾਂ ਤੋਂ ਬਾਰ-ਬਾਰ ਜਿਹੜਾ ਉਹ ਬਾਹਰ ਨਿਕਲਦਾ ਰਿਹਾ। ਲੇਕਿਨ ਅੱਜ ਜਦੋਂ ਹਾਲ ਉਹੀ ਹੈ ਕਿ ਬਾਜ਼ੀ ਲੈ ਗਏ ਪਾਨੇ ਸ਼ਾਹ ਔਰ ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਅੱਜ ਇਹ ਸਾਰੇ ਮੁਲਕ ਦੇ ਮਾਲਕ ਬਣ ਕੇ ਬੈਠੇ ਨੇ ਤੇ ਹੁਣ ਹਰ ਪਿੰਡ ਲੈਵਲ ਦੇ ਉੱਤੇ ਵੀ RSS ਰਾਹੀਂ ਇਹ ਰੂਲ ਕਰਨਾ ਚਾਹੁੰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।